ਇਹ ਜਿਹੜਾ ਭਾਰਤ ਨੇ ਸਾਡਾ ਇੱਕ ਨੈਚੁਰਲ ਬਾਰਡਰ ਨੂੰ ਬਿਲਕੁਲ ਜੰਗ ਦਾ ਮੈਦਾਨ ਬਣਾਤਾ। ਪਾਰਟੀਸ਼ਨ ਤੋਂ ਪਹਿਲਾਂ 70% ਜਿਹੜੀ ਟ੍ਰੇਡ ਪੰਜਾਬ ਦੀ ਹੁੰਦੀ ਸੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਹੁੰਦੀ ਸੀ। ਲਾਹੌਰ ਤੇ ਅੰਮ੍ਰਿਤਸਰ ਬਹੁਤ ਵੱਡਾ ਇੱਕ ਕੋਸਮੋਪੋਲੀਟਨ ਏਰੀਆ ਜੁੜ ਰਿਹਾ ਸੀਗਾ। ਉਹਦੇ ਥਾਂ ਹੁਣ ਸਾਰਾ ਕੁਝ ਦਿੱਲੀ ਇਹ ਪੱਟ ਕੇ ਲੈ ਗਏ। ਜਿਹੜੇ ਡਾਕਟਰ ਤੇ ਅਵਸਥਾ ਅੰਮ੍ਰਿਤਸਰ ਦੀਆਂ ਸੀ ਉਹ ਸਾਰੀਆਂ ਚੰਡੀਗੜ੍ਹ PGI ਅੰਮ੍ਰਿਤਸਰ ਦੇ ਡਾਕਟਰਾਂ ਤੋਂ ਬਣਿਆ। ਇੱਥੇ ਸਟ੍ਰਿਪ ਕਰਕੇ ਹੁਣ ਸਿਰਫ ਤੇ ਸਿਰਫ ਦੋ ਚੀਜ਼ਾਂ ਛੱਡਤੀਆਂ, ਬੇਰੁਜ਼ਗਾਰੀ ਤੇ ਸਾਡੇ ਨੌਜਵਾਨਾਂ ਨੂੰ ਇਸ ਤੇ ਨਿਰਭਰ ਕਰਤਾ ਹੈਗਾ ਕਿ ਬਾਰਡਰ ਤੋਂ ਮਾਲ ਆਊਗਾ ਤੇ ਅਸੀਂ ਅੱਗੇ ਪਾਵਾਂਗੇ, ਕਿਉਂਕਿ ਜੇ ਇਹਨਾਂ ਨੂੰ ਟ੍ਰੇਡਰ ਲੀਗਲੀ ਬਣਾ ਦਿੰਦੇ ਫਿਰ ਇਹਨਾਂ ਨੂੰ ਮਾਰ ਨਹੀਂ ਸਕਦੇ ਸੀ। ਜ਼ਿਮੀਂਦਾਰ ਅੱਜ ਆਪਣੇ ਖੇਤਾਂ ਤੱਕ ਨਹੀਂ ਜਾ ਸਕਦਾ, ਬਾਰਡਰ ਤੇ ਤਾਰਾਂ ਲਾਈਆਂ ਹੋਈਆਂ। ਜਿੰਨੀ ਹਰਾਸਮੈਂਟ ਆ BSF ਜਿੰਨੇ ਅੱਜ ਸਾਡਾ ਸਾਰਾ ਬਾਰਡਰ ਸਾਡੀ ਰੈਲੀ ਖਤਮ ਕਰਨ ਦਾ ਯਤਨ ਕੀਤਾ, ਇੰਨੀ ਹਰਾਸਮੈਂਟ ਕਰਦੇ ਆ। ਬੀਬੀਆਂ ਨੂੰ ਫਰੋਲਦੇ ਸੀਗੇ ਜਿੰਨੀ ਦੇਰ ਸਰ ਸਿਮਰਨਜੀਤ ਸਿੰਘ ਮਾਨ ਨੇ ਜਾ ਕੇ ਪਾਰਲੀਮੈਂਟ 'ਚ ਨਹੀਂ ਮੁੱਦਾ ਚੱਕਿਆ ਕਿ ਸਾਡੀਆਂ ਬੀਬੀਆਂ ਵਾਸਤੇ ਲੇਡੀ ਕਾਂਸਟੇਬਲ ਉੱਥੇ ਹੋਣੀ ਚਾਹੀਦੀ ਹੈ। ਸਾਡੀ ਲੇਬਰ ਨੂੰ ਆਪਣੇ ਹੱਥਾਂ ਨਾਲ ਦੇਖਦੇ ਸੀ ਕਿ ਕੀ ਲੈ ਕੇ ਆ ਰਹੇ ਆ, ਸਰੀਰ ਨੂੰ ਪੂਰਾ ਕਰਦੇ ਸੀਗੇ। ਇਹ ਲਗਾਤਾਰ ਪੰਜਾਬ ਨਾਲ ਨਫ਼ਰਤ ਕਰਦੇ ਆ ਇਸ ਧਰਤੀ ਤੋਂ। ਹੁਣ ਪਾਣੀ ਦੀ ਚੋਰੀ ਕਰਨ ਦੀ ਗੱਲ ਕਰਦੇ ਆ, ਇੰਡਸ ਵਾਟਰ ਟ੍ਰੀਟੀ ਨੂੰ ਐਬਰੋਗੇਟ ਕਰਕੇ ਇਹ ਪਾਣੀ ਚੋਰੀ ਕਰਨਗੇ। ਹੁਣ ਮੈਨੂੰ ਦੱਸੋ, ਅਸੀਂ ਵੀ ਜ਼ਿਮੀਂਦਾਰ ਹਾਂ, ਉੱਧਰ ਵੀ ਜ਼ਿਮੀਂਦਾਰ ਹੈ, ਜੇ ਉਹਨਾਂ ਦਾ ਪਾਣੀ ਕੋਈ ਚੱਕ ਕੇ ਲੈ ਜਾਇਆ ਉਹ ਚੁੱਪ ਕਰਕੇ ਬੈਠਣਗੇ? ਲੜਾਈ ਦਾ ਮਾਹੌਲ ਖੜਾ ਹੋਊਗਾ। ਸਾਡੀ ਕੋਈ ਨਫ਼ਰਤ ਨਹੀਂ ਹੈ, ਅਸੀਂ ਆਪਣੇ ਭਰਾਵਾਂ ਨਾਲ ਇੱਕ ਹੋਣਾ ਚਾਹੁੰਦੇ ਹਾਂ। ਸਾਡੇ ਗੁਰਧਾਮ ਉੱਥੇ ਹੈਗੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ। ਪਾਕਿਸਤਾਨ ਨੇ ਉਹਨਾਂ ਨੂੰ ਸਤਿਕਾਰ ਨਾਲ ਰੱਖਿਆ ਹੋਇਆ ਹੈਗਾ। ਜੇ ਉਹਨਾਂ ਦੀ ਨੀਅਤ ਜਿਵੇਂ ਇਸ ਦੇਸ਼ ਦੀ ਹੈ, ਜਿਵੇਂ ਬਾਬਰੀ ਮਸਜਿਦ ਨੂੰ ਮੰਦਿਰ ਬਣਾਤਾ, ਇਹ ਤਾਂ ਬਹੁਤ ਵੱਡਾ ਸਾਡੇ ਲਈ ਖਤਰਾ ਪੈਦਾ ਹੋ ਗਿਆ ਕਿ ਜੇ ਉਹ ਕਹਿਣ ਲੱਗ ਪਏ ਕਿ ਤੁਸੀਂ ਹਿੰਦੂਆਂ ਨਾਲ ਹੋ ਤਾਂ ਕੀ ਕਹਿੰਦੇ ਆ, ਅਸੀਂ ਹੁਣ ਤੁਹਾਡੇ ਗੁਰਦੁਆਰੇ ਢਾਹ ਦੇਣੇ ਹੈਗੇ ਆ। ਇਹ ਕ੍ਰਾਈਮ ਸਾਡੇ ਧਰਮ ਤੇ ਹੋਣਾ ਹੈਗਾ। ਇਹਨਾਂ ਦੀ ਮਤਸ਼ਵੀ ਸੋਚ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ, ਦਿੱਲੀ ਦੀ ਸੋਚ ਨੇ, ਉਹਦੇ ਬਰਖਲਾਫ ਅਸੀਂ ਅਮਨ ਪਸੰਦ ਤਰੀਕੇ ਨਾਲ, ਜਮਹੂਰੀਅਤ ਪਸੰਦ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਆਏ ਹਾਂ, ਕਿਉਂਕਿ ਦਿੱਲੀ ਇਸ ਆਵਾਜ਼ ਨੂੰ ਉੱਠਣ ਹੀ ਨਹੀਂ ਦਿੰਦੀ। ਸਰਹੱਦ ਖੋਲ੍ਹਣ ਨੂੰ ਲੈ ਕੇ ਕਿਤੇ ਨਾ ਕਿਤੇ ਵੀ ਤੰਜ ਕੱਸੇ ਜਾਂਦੇ ਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਪੰਜਾਬ ਨੂੰ ਜਾਂ ਇੰਡੀਆ ਨੂੰ ਨਸ਼ਾ ਆਉਂਦਾ ਹੈ। ਇਸ ਚੀਜ਼ ਦੇ ਨਾਲ ਸਹਿਮਤ ਹੋ ਜੀ ਤੁਸੀਂ? ਜੇ ਸਰਕਾਰ ਬਿਆਨ ਕਰਦੇ ਕਿ ਅੱਜ ਨਹੀਂ ਆਉਂਦਾ ਤਾਂ BSF ਨੂੰ ਵੱਧ ਅਧਿਕਾਰ ਕਿਉਂ ਦਿੱਤੇ ਹੈ? ਡਰੋਨ ਅੱਜ ਹਥਿਆਰ ਤੇ ਨਸ਼ੇ ਨਾਲ ਉਰੇ ਲੱਦੇ ਆਂਦੇ, ਉਹਨਾਂ ਨੂੰ ਕਿਉਂ ਨਹੀਂ ਰੋਕ ਸਕਦੇ? ਇਹ ਬੜੀ ਨਿਕੰਮੀ ਸੋਚ ਇਹਨਾਂ ਦੀ ਹੈ, ਮਾਰੂ ਸੋਚ ਹੈ, ਮਤਸ਼ਵੀ ਸੋਚ ਹੈ, ਤੇ ਇਹਨੂੰ ਅਸੀਂ ਉਰੇ ਅੱਜ ਚੈਲੰਜ ਕਰਨ ਆਏ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵਾਹਗਾ ਬਾਰਡਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਜਿਹੜਾ ਅਰਥ ਵਿਵਸਥਾ, ਇਹਨਾਂ ਤਮਾਮ ਸਾਰੇ ਸੰਜੀਦਾ ਮਸਲਿਆਂ ਨੂੰ ਲੋਕਾਂ ਦੇ ਮੁਖਾਤਬ ਕੀਤਾ ਜਾ ਰਿਹਾ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਮਾਨ ਸਿੰਘ ਮਾਨ ਸਾਡੇ ਨਾਲ ਹੈ, ਗੱਲਬਾਤ ਕਰਦੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਕਿਹੜੀਆਂ ਮੁੱਖ ਡਿਮਾਂਡਸ ਦੇ ਉੱਪਰ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ ਜੀ? ਅੱਜ ਅਸੀਂ ਪੰਜਾਬ ਦੀ ਆਰਥਿਕਤਾ ਪ੍ਰਤੀ ਤੇ ਜੰਗ ਦੇ ਵਿਰੋਧ 'ਚ ਉਰੇ ਇਕੱਠ ਕਰ ਰਹੇ ਹਾਂ, ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗ ਰਹੇ ਹਾਂ। ਸੋ ਜਿਹੜਾ ਉਰੇ ਮਾਹੌਲ ਬਣਾਇਆ ਗਿਆ, ਹੁਣ ਦੇਖੋ ਅੱਜ ਦੇ ਦਿਨ 'ਚ ਤੇਲ ਦੀ ਵਿਵਸਥਾ ਬਹੁਤ ਖਤਰੇ 'ਚ ਹੈ। ਇੱਥੇ ਪਾਈਪਲਾਈਨ ਆ ਸਕਦੀ ਹੈਗੀ ਹੈ ਤੁਰਕਮੈਨਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਤੇ ਇੰਡੀਆ ਦੇ ਵਿੱਚੋਂ। ਤੁਰਕਮੈਨਿਸਤਾਨ ਨੇ ਉਹ ਪਾਈਪਲਾਈਨ ਆਪਣੀ ਬਣਾਤੀ, ਅਫਗਾਨਿਸਤਾਨ ਨੇ ਇਸ ਸਾਲ 'ਚ ਖਤਮ ਕਰ ਦੇਣੀ ਹੈ। ਪਾਕਿਸਤਾਨ ਤੇ ਇੰਡੀਆ ਆਪਸ 'ਚ ਆਪਰੇਸ਼ਨ ਸੰਦੂਰ ਲਾਈ ਬੈਠੇ ਆ। ਇੱਥੇ ਹੁਣ ਜੇ ਉਹ ਗੈਸ ਦੀ ਪਾਈਪਲਾਈਨ ਆ ਗਈ, ਉਹਨੇ ਫਾਜ਼ਿਲਕਾ ਲਵੇ ਉਹਨੇ ਬਣਨਾ ਸੀਗਾ ਹੱਬ। ਹੁਣ ਤੁਸੀਂ ਦੇਖੋ ਜਿਹੜੀ ਗੈਸ ਦੀ ਅਵਸਥਾ ਹੈ ਉਹ ਪਾਈਪਲਾਈਨ ਰਾਹੀਂ ਇਹਨਾਂ ਨੇ ਕਦੀ ਖੜੀ ਨਹੀਂ ਕੀਤੀ, ਉਰੇ ਜੰਗ ਦਾ ਮਾਹੌਲ ਬਣਾਤਾ। ਗੁਜਰਾਤ 'ਚ ਟੈਂਕਰਾਂ ਰਾਹੀਂ ਇਹ ਕਤਰ ਤੋਂ ਤੇ ਈਰਾਨ ਤੋਂ ਗੈਸ ਲੈ ਕੇ ਆਉਂਦੇ ਆ। ਗੁਜਰਾਤ 'ਚ ਉਹਦੀ ਰਿਫਾਈਨਰੀ ਖੜੀ ਕਰਤੀ ਹੈ। ਹੁਣ ਜਿੱਥੇ ਹੱਬ ਬਣ ਗਿਆ, ਜਿੱਥੇ ਗੈਸ ਆਉਣ ਲੱਗ ਪਈ, ਉੱਥੇ ਕੀ ਕੁਛ ਹੋਊਗਾ? ਪਹਿਲਾਂ ਤਾਂ ਉਹਨਾਂ ਦਾ ਜਿਹੜਾ ਲਿਕੁਇਫਾਈਂਗ ਪਲਾਂਟ ਬਣਨਾ ਹੈ, ਫਿਰ ਅੱਗੇ ਉਹਦੀ ਰਿਫਾਈਨਰੀਆਂ ਖੜੀਆਂ ਹੋਣੀਆਂ, ਫਿਰ ਅੱਗੇ ਉੱਥੇ ਯੂਰੀਆ ਦੀਆਂ ਫੈਕਟਰੀਆਂ ਬਣਨੀਆਂ,
ਉਹ ਗੈਸ ਉਸ ਥਾਂ ਤੇ ਸਸਤੀ ਮਿਲਣੀ ਹੈ, ਉਹਦੇ ਕਰਕੇ ਉੱਥੇ ਬਿਜਲੀ ਬਣਨ ਦੇ ਤੇ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਸਸਤੀ ਹੋਣੀ ਹੈ। ਫਿਰ ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤੁਹਾਡੀ ਪਲਾਸਟਿਕਸ ਹੈ ਉਹ ਇੰਡਸਟਰੀ ਉੱਥੇ ਖੜੀ ਹੋ ਸਕਦੀ ਹੈ, ਕਿਉਂਕਿ ਸੋਰਸ ਵੀ ਹੈ ਤੇ ਪਾਵਰ ਵੀ ਹੈ LNG ਕਰਕੇ। ਫਿਰ ਉਸ ਤੋਂ ਅੱਗੇ ਤੁਹਾਡਾ ਫਾਰਮਾਸਿਊਟੀਕਲ ਸੈਕਟਰ ਉੱਥੇ ਖੜਾ ਹੋ ਜਾਊਗਾ, ਕਿਉਂਕਿ ਪਾਵਰ ਤੇ ਗੈਸ ਸਸਤੀ ਹੋ ਗਈ, ਉੱਥੇ ਸਟੀਲ ਇੰਡਸਟਰੀ ਵੀ ਹੋ ਜੂਗੀ। ਹੁਣ ਜਿਹੜੀ ਗੋਬਿੰਦਗੜ੍ਹ ਦੀ ਇੰਡਸਟਰੀ ਉੱਠ ਕੇ ਸਾਰੀ ਗੁਜਰਾਤ ਗਈ ਹੈ, ਕਿਉਂ ਗਈ ਹੈ? ਕਿਉਂਕਿ ਉੱਥੇ ਟੈਂਕਰਾਂ ਰਾਹੀਂ ਗੈਸ ਆ ਰਿਹਾ ਹੈਗਾ, ਉਹਨਾਂ ਨੇ ਸਾਰੀ ਸਾਡੀ ਇੰਡਸਟਰੀ ਚੱਕ ਕੇ ਉੱਥੇ ਸੁੱਟਤੀ ਹੈ। ਠੀਕ ਹੈ ਨਾ ਜੀ। ਸੋ ਇਹ ਜਿਹੜਾ ਭਾਰਤ ਨੇ ਸਾਡਾ ਇੱਕ ਨੈਚੁਰਲ ਬਾਰਡਰ ਨੂੰ ਬਿਲਕੁਲ ਜੰਗ ਦਾ ਮੈਦਾਨ ਬਣਾਤਾ। ਪਾਰਟੀਸ਼ਨ ਤੋਂ ਪਹਿਲਾਂ 70% ਜਿਹੜੀ ਟ੍ਰੇਡ ਪੰਜਾਬ ਦੀ ਹੁੰਦੀ ਸੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਹੁੰਦੀ ਸੀ। ਸਾਡੀ ਇਕਨੋਮੀ ਆਪਸ 'ਚ ਬਹੁਤ ਤੰਗੜੀ ਸੀ ਤੇ ਸਾਨੂੰ ਇਹ ਸਿਲਕ ਰੂਟ ਰਾਹੀਂ ਸੈਂਟਰਲ ਏਸ਼ੀਆ, ਇਰਾਨ, ਅਫਗਾਨਿਸਤਾਨ ਸਾਰੇ ਕਿਤੇ ਸਾਡਾ ਮਾਲ ਜਾਂਦਾ ਸੀਗਾ। ਲਾਹੌਰ ਤੇ ਅੰਮ੍ਰਿਤਸਰ ਬਹੁਤ ਵੱਡਾ ਇੱਕ ਕੋਸਮੋਪੋਲੀਟਨ ਏਰੀਆ ਜੁੜ ਰਿਹਾ ਸੀਗਾ। ਉਹਦੇ ਥਾਂ ਹੁਣ ਸਾਰਾ ਕੁਝ ਦਿੱਲੀ ਇਹ ਪੱਟ ਕੇ ਲੈ ਗਏ। ਜਿਹੜੇ ਡਾਕਟਰ ਤੇ ਅਵਸਥਾ ਅੰਮ੍ਰਿਤਸਰ ਦੀਆਂ ਸੀ, ਉਹ ਸਾਰੀਆਂ ਚੰਡੀਗੜ੍ਹ PGI ਅੰਮ੍ਰਿਤਸਰ ਦੇ ਡਾਕਟਰਾਂ ਤੋਂ ਬਣਿਆ। ਸਾਡੇ ਬਾਰਡਰ ਤੋਂ ਸਾਰੀ ਇੰਡਸਟਰੀ, ਬਟਾਲਾ ਇੱਕ ਸਾਡਾ ਵਧੀਆ ਛੋਟੀ ਇੰਡਸਟਰੀ ਦਾ ਹੱਬ ਹੁੰਦਾ ਸੀਗਾ, ਉਹ ਸਾਰੀ ਉੱਜੜ ਕੇ ਇਹਨਾਂ ਨੇ ਪਟਾਤੀ ਹੈਗੀ ਹੈ। ਜਾ ਕੇ ਬੱਦੀ 'ਚ ਇਹਨਾਂ ਨੇ ਕੰਸੈਸ਼ਨਾਂ ਦੇਤੀਆਂ ਹੈਗੀਆਂ। ਇੱਥੇ ਸਟ੍ਰਿਪ ਕਰਕੇ ਹੁਣ ਸਿਰਫ ਤੇ ਸਿਰਫ ਦੋ ਚੀਜ਼ਾਂ ਛੱਡਤੀਆਂ, ਬੇਰੁਜ਼ਗਾਰੀ ਤੇ ਸਾਡੇ ਨੌਜਵਾਨਾਂ ਨੂੰ ਇਸ ਤੇ ਨਿਰਭਰ ਕਰਤਾ ਹੈਗਾ ਕਿ ਬਾਰਡਰ ਤੋਂ ਮਾਲ ਆਊਗਾ ਤੇ ਅਸੀਂ ਅੱਗੇ ਪਾਵਾਂਗੇ। ਕਿਉਂਕਿ ਜੇ ਇਹਨਾਂ ਨੂੰ ਟ੍ਰੇਡਰ ਲੀਗਲੀ ਬਣਾ ਦਿੰਦੇ ਫਿਰ ਇਹਨਾਂ ਨੂੰ ਮਾਰ ਨਹੀਂ ਸਕਦੇ ਸੀ। ਹੁਣ ਰਣਜੀਤ ਸਿੰਘ ਦੇ ਉੱਤੇ ਕੀ ਇਲਜ਼ਾਮ ਲਾਏ ਆ, ਜਿਹੜਾ ਗੁਰਦਾਸਪੁਰ 'ਚ ਮਾਰਿਆ, ਕਿ ਇਹ ਨੌਜਵਾਨ ISI ਦਾ ਏਜੰਟ ਬਣ ਗਿਆ, ਬਾਹਰੋਂ ਸਮਾਨ ਲੈ ਕੇ ਆਉਂਦਾ ਸੀ, ਗੰਨਾ ਤੇ ਡਰੱਗਸ ਦੇ ਸਾਨੂੰ ਵਪਾਰੀ ਉਰੇ ਬਾਰਡਰ ਤੇ ਬਣਾਤਾ। ਕਿਉਂਕਿ ਇੰਡਸਟਰੀ ਤਾਂ ਹੈ ਹੀ ਨਹੀਂ, ਜ਼ਿਮੀਂਦਾਰ ਅੱਜ ਆਪਣੇ ਖੇਤਾਂ ਤੱਕ ਨਹੀਂ ਜਾ ਸਕਦਾ, ਬਾਰਡਰ ਤੇ ਤਾਰਾਂ ਲਾਈਆਂ ਹੋਈਆਂ। ਜਿੰਨੀ ਹਰੈਸਮੈਂਟ ਆ BSF ਜਿੰਨੇ ਅੱਜ ਸਾਡਾ ਸਾਰਾ ਬਾਰਡਰ ਸਾਡੀ ਰੈਲੀ ਖਤਮ ਕਰਨ ਦਾ ਯਤਨ ਕੀਤਾ, ਇੰਨੀ ਹਰੈਸਮੈਂਟ ਕਰਦੇ ਆ। ਬੀਬੀਆਂ ਨੂੰ ਫਰੋਲਦੇ ਸੀਗੇ, ਜਿੰਨੀ ਦੇਰ ਸਰ ਸਿਮਰਨਜੀਤ ਸਿੰਘ ਮਾਨ ਨੇ ਜਾ ਕੇ ਪਾਰਲੀਮੈਂਟ 'ਚ ਨਹੀਂ ਮੁੱਦਾ ਚੱਕਿਆ ਕਿ ਸਾਡੀਆਂ ਬੀਬੀਆਂ ਵਾਸਤੇ ਲੇਡੀ ਕਾਂਸਟੇਬਲ ਉੱਥੇ ਹੋਣੀ ਚਾਹੀਦੀ ਹੈ। ਸਾਡੀ ਲੇਬਰ ਨੂੰ ਆਪਣੇ ਹੱਥਾਂ ਨਾਲ ਦੇਖਦੇ ਸੀ ਕਿ ਕੀ ਲੈ ਕੇ ਆ ਰਹੇ ਆ, ਸਰੀਰ ਨੂੰ ਪੂਰਾ ਕਰਦੇ ਸੀਗੇ। ਸੋ ਪੰਜਾਬ ਨੂੰ ਇਹਨਾਂ ਨੇ ਸੌਤੇਲੀ ਮਾਂ ਦਾ ਦਰਜਾ ਦੇਤਾ। ਹੁਣ ਇਹ ਕਿਉਂ ਕਰਦੇ ਆ? ਦੇਖੋ, ਜਦ ਆਰੀਆ ਉਰੇ ਆਇਆ ਇੰਡਸ ਵੈਲੀ ਸਿਵਲਾਈਜੇਸ਼ਨ 'ਚ, ਜਿਹੜੇ ਵੇਦ ਆ ਇਸ ਧਰਤੀ ਤੇ ਰੱਖੇ ਗਏ, ਜਿਹਦੇ ਕਰਕੇ ਕਹਿੰਦੇ ਆ ਕਿ ਅਸੀਂ ਅਖੰਡ ਭਾਰਤ ਖੜਾ ਕਰਨਾ ਚਾਹੁੰਦੇ ਆ। ਉਰੇ RSS ਤੇ BJP ਦੀ ਸੋਚ ਹੈ ਕਿ ਅਸੀਂ ਸਾਰਾ ਕੁਝ ਕਬਜ਼ਾ ਕਰਕੇ ਅਖੰਡ ਭਾਰਤ ਬਣਨਾ ਹੈ। ਪਰ ਰਿਗਵੇਦ ਤੇ ਵੇਦ ਦੇ ਸਮੇਂ ਦੇ ਵਿੱਚ ਇੱਥੋਂ ਉੱਠ ਕੇ ਇੰਡਸ ਤੋਂ ਚਲੇ ਗਏ ਸੀਗੇ ਗੰਗਾ ਯਮੁਨਾ ਦੇ ਵਿੱਚ। ਉਦੋਂ ਜਦ ਮਹਾਭਾਰਤ ਮਨੂ ਸਮ੍ਰਿਤੀਆਂ ਲਿਖੀਆਂ, ਜਿਹੜਾ ਕਰਨ ਪਰਵ ਹੈਗਾ ਮਹਾਭਾਰਤ ਦਾ ਇੱਕ ਹਿੱਸਾ, ਇੱਕ ਕਿਤਾਬ, ਉਹਦੇ ਵਿੱਚ ਪੰਜਾਬ ਬਾਰੇ ਇੰਨੀ ਨਫ਼ਰਤ ਭਰੀ ਗੱਲ ਕਰਦੇ ਆ। ਕਹਿੰਦੇ ਇਹ ਮਲੇਸ਼ੀਆ ਦਾ ਇਲਾਕਾ ਹੈ, ਇੱਥੇ ਗੰਦੇ ਰਹਿੰਦੇ ਆ, ਉਹਨਾਂ ਦੀ ਪਵਿੱਤਰਤਾ ਤੇ ਪ੍ਰਸ਼ਨ ਹੋਣੀ ਚਾਹੀਦੀ ਹੈ। ਜਿਹੜਾ ਇੱਧਰ ਆ ਗਿਆ ਉਹਨੂੰ ਆ ਕੇ ਮੁੜ ਕੇ ਸ਼ੁੱਧ ਕਰਨਾ ਪੈਣਾ ਆਪਣੇ ਆਪ ਨੂੰ। ਜਿਹੜੀ ਇਹ ਆਪਣੇ ਆਪ ਨੂੰ ਸਮ੍ਰਿਤੀ ਤੇ ਸ਼ਾਸਤਰਾਂ ਦੇ ਵਿੱਚ ਪੰਜਾਬ ਬਾਰੇ ਇੰਨਾ ਮਾੜਾ, ਸਾਡੀਆਂ ਬੀਬੀਆਂ ਬਾਰੇ ਮਾੜਾ ਕਹਿੰਦੇ ਆ ਕਿ ਉਹਨਾਂ ਦਾ ਕਰੈਕਟਰ ਠੀਕ ਨਹੀਂ ਹੈ। ਇਹ ਜਿਹੜੀ ਯਮੁਨਾ ਗੰਗਾ ਬੈਲਟ ਦੀ ਨਫ਼ਰਤ ਪੰਜਾਬ ਨਾਲ ਬਣੀ ਹੈ, ਉਸ ਸਮੇਂ ਤੇ ਇਹਨਾਂ ਨੇ ਮੱਧਿਆ ਪ੍ਰਦੇਸ਼ ਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਬਰੈਲਵੀ ਅਪਰਾਈਜ਼ਿੰਗ ਕਰਵਾਈ ਸੀ, ਜਿਹੜਾ ਆ ਕੇ ਉਰੇ ਕਹਿੰਦਾ ਸੀ ਕਿ ਸਿੱਖਾਂ ਦਾ ਰਾਜ ਨਹੀਂ ਹੋ ਸਕਦਾ। ਮੱਧਿਆ ਪ੍ਰਦੇਸ਼ ਦੇ ਜਿਹੜੇ ਗਵਾਲੀਅਰ ਤੇ ਉੱਥੇ ਦੇ ਮਰਾਠੇ ਸੀ, ਉਹਨਾਂ ਨੇ ਉਹਨੂੰ ਹਥਿਆਰ ਦੇ ਕੇ ਉਰੇ ਭੇਜਿਆ ਸੀਗਾ। ਇਹ ਲਗਾਤਾਰ ਪੰਜਾਬ ਨਾਲ ਨਫ਼ਰਤ ਕਰਦੇ ਆ। ਇਸ ਧਰਤੀ ਤੋਂ ਹੁਣ ਪਾਣੀ ਦੀ ਚੋਰੀ ਕਰਨ ਦੀ ਗੱਲ ਕਰਦੇ ਆ, ਇੰਡਸ ਵਾਟਰ ਟ੍ਰੀਟੀ ਨੂੰ ਐਬਰੋਗੇਟ ਕਰਕੇ। ਇਹ ਪਾਣੀ ਚੋਰੀ ਕਰਨਗੇ। ਹੁਣ ਮੈਨੂੰ ਦੱਸੋ, ਅਸੀਂ ਵੀ ਜ਼ਿਮੀਂਦਾਰ ਹਾਂ, ਉੱਧਰ ਵੀ ਜ਼ਿਮੀਂਦਾਰ ਹੈ, ਜੇ ਉਹਨਾਂ ਦਾ ਪਾਣੀ ਕੋਈ ਚੱਕ ਕੇ ਲੈ ਜਾਇਆ, ਉਹ ਚੁੱਪ ਕਰਕੇ ਬੈਠਣਗੇ? ਲੜਾਈ ਦਾ ਮਾਹੌਲ ਖੜਾ ਹੋਊਗਾ। ਜਿਹੜਾ KJ ਸਿੰਘ ਢਿੱਲੋਂ ਨੇ ਜਾ ਕੇ ਬਿਆਨ ਦਿੱਤੇ ਆ ਹਾਈਡਰੋਲੋਜੀਕਲ ਵਾਰਫੇਅਰ, ਉਹ ਹੁਣੇ ਬੰਦੋਬਸਤ ਕਰ ਰਹੇ ਆ ਕਿ ਸਾਰੇ ਇੰਡਸ ਪੰਜਾਬ ਬੇਸਨ ਦਾ ਪਾਣੀ ਚੱਕ ਕੇ ਇਹਨਾਂ ਨੇ ਰਾਜਸਥਾਨ 'ਚ ਦੇਣਾ ਹੈਗਾ, ਦਿੱਲੀ ਨੂੰ ਲੈ ਕੇ ਜਾਣਾ ਹੈਗਾ, ਤੇ ਉਹਦੇ ਨਾਲ ਤਾਂ ਹੋਰ ਟੈਨਸ਼ਨ ਉਰੇ ਖੜੀ ਹੋ ਜੂਗੀ।
ਆਪਰੇਸ਼ਨ ਸੰਧੂਰ 'ਚ ਸਤਿਕਾਰਯੋਗ 26 ਬੰਦਿਆਂ ਦੀ ਮੌਤ ਹੋਈ, ਬੜੀ ਬੇਰਹਿਮੀ ਨਾਲ ਗਲਤ ਕੀਤਾ ਜਿਹੜਾ ਇਹਨਾਂ ਨੇ ਉਹਦੇ ਬਾਅਦ ਆਪਰੇਸ਼ਨ ਸੰਧੂਰ ਲਾਂਚ ਕਰਤਾ, ਬੰਬ ਮਿਸਾਈਲ ਸੁੱਟੇ। ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ। ਫਿਰੋਜ਼ਪੁਰ 'ਚ ਸਾਡੇ ਉੱਥੇ ਬੰਦੇ ਮਰ ਗਏ ਮਿਸਾਈਲ ਡਿੱਗ ਕੇ। ਇੱਥੇ ਇੰਨਾ ਭੈ ਖੜਾ ਹੁੰਦਾ ਸੀਗਾ, ਉਰੇ ਭੋਂਪੂ ਲਾ ਕੇ ਸਾਰੀ ਰਾਤ ਸਾਡੀ ਬਿਜਲੀ ਚਲੇ ਜਾਂਦੀ ਸੀ, ਸਾਡੀ ਟੂਰਿਜ਼ਮ ਖਤਮ ਹੋ ਗਈ, ਇੱਥੋਂ ਇੰਡਸਟਰੀ ਨੱਠ ਗਈ ਹੈਗੀ ਹੈ। ਲੌਂਗ ਟਰਮ ਫਾਈਨੈਂਸ਼ੀਅਲ ਜਿਹੜਾ ਇੰਪੈਕਟ ਉਰੇ ਪਿਆ ਹੈ, ਉਰੇ ਕੋਈ ਆ ਕੇ ਕੁਝ ਖੜਾ ਕਰਨ ਨੂੰ ਤਿਆਰ ਨਹੀਂ ਹੈ, ਕਿਉਂਕਿ ਹਜੇ ਵੀ ਆਪਰੇਸ਼ਨ ਸਿੰਦੂਰ ਜਾਰੀ ਕੀਤਾ ਹੈਗਾ, ਲੜਨ ਨੂੰ ਤਿਆਰ ਹੈ। ਇਹ ਕੋਈ ਗੱਲ ਹੈ ਕਿ ਸਾਡੇ ਮੋਢਿਆਂ ਤੇ ਬੰਦੂਕਾਂ ਰੱਖ ਕੇ ਲੜਾਈ ਲੜੀ ਜਾਵੇ? ਠੀਕ ਹੈ ਨਾ ਜੀ, ਸਾਡੀ ਕੋਈ ਨਫ਼ਰਤ ਨਹੀਂ ਹੈ। ਅਸੀਂ ਆਪਣੇ ਭਰਾਵਾਂ ਨਾਲ ਇੱਕ ਹੋਣਾ ਚਾਹੁੰਦੇ ਹਾਂ। ਸਾਡੇ ਗੁਰਧਾਮ ਉੱਥੇ ਹੈਗੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ। ਪਾਕਿਸਤਾਨ ਨੇ ਉਹਨਾਂ ਨੂੰ ਸਤਿਕਾਰ ਨਾਲ ਰੱਖਿਆ ਹੋਇਆ ਹੈਗਾ। ਜੇ ਉਹਨਾਂ ਦੀ ਨੀਅਤ ਜਿਵੇਂ ਇਸ ਦੇਸ਼ ਦੀ ਹੈ, ਜਿਵੇਂ ਬਾਬਰੀ ਮਸਜਿਦ ਨੂੰ ਮੰਦਿਰ ਬਣਾਤਾ, ਇਹ ਤਾਂ ਬਹੁਤ ਵੱਡਾ ਸਾਡੇ ਲਈ ਖਤਰਾ ਪੈਦਾ ਹੋ ਗਿਆ ਕਿ ਜੇ ਉਹ ਕਹਿਣ ਲੱਗ ਪਏ ਕਿ ਤੁਸੀਂ ਹਿੰਦੂਆਂ ਨਾਲ ਹੋ ਤਾਂ ਕੀ ਕਹਿੰਦੇ ਆ, ਅਸੀਂ ਹੁਣ ਤੁਹਾਡੇ ਗੁਰਦੁਆਰੇ ਢਾਹ ਦੇਣੇ ਹੈਗੇ ਆ। ਇਹ ਕ੍ਰਾਈਮ ਸਾਡੇ ਧਰਮ ਤੇ ਹੋਣਾ ਹੈਗਾ। ਮਾਨ ਸਾਹਿਬ, ਵੱਡਾ ਸਵਾਲ ਤੇ ਹੈ ਕਿ ਜਿਹੜੇ ਮੁੱਦਿਆਂ ਤੇ ਤੁਸੀਂ ਚਿੰਤਾ ਜ਼ਾਹਰ ਕਰ ਰਹੇ ਹੋ, ਤੁਹਾਡੇ ਕੋਲੇ ਕੋਈ ਪੋਲੀਟੀਕਲ ਪਾਵਰ ਨਹੀਂ, ਕੋਈ ਸਰਕਾਰ ਨਹੀਂ ਪੰਜਾਬ ਦੇ ਵਿੱਚ। ਤੁਹਾਡੀ ਇਹ ਚਿੰਤਾ ਜਿਹੜੀ ਸੀ, ਇਹ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ, ਸੱਤਾ ਜਿਹਦੇ ਕੋਲੇ, ਉਹਦੀ ਚਿੰਤਾ ਹੋਣੀ ਚਾਹੀਦੀ ਸੀ। ਫਿਰ ਉਹ ਇਹਨਾਂ ਚੀਜ਼ਾਂ ਦੇ ਉੱਪਰ ਕਿਉਂ ਫਿਕਰਮੰਦ ਨਹੀਂ ਗਏ? ਸਾਡੇ ਪਾਰਟੀ ਦੀਆਂ ਸਰਕਾਰ 99 91 'ਚ ਬਣਨ ਨੂੰ ਤਿਆਰ ਸੀਗੀਆਂ। ਉਸ ਸਮੇਂ ਬੋਇਕਾਟ ਕੀਤੇ ਗਏ, ਕਰਵਾਏ ਗਏ, ਔਰ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਦਿੱਲੀ ਦੀ ਸੋਚ ਅਧੀਨ ਆਈਆਂ। ਅਕਾਲੀ ਦਲ ਬੀਜੇਪੀ ਨਾਲ ਰਲ ਗਿਆ, ਦਿੱਲੀ ਦੀ ਸੋਚ ਦੇ ਅਧੀਨ ਉਹ ਤੁਰਿਆ। ਉਸਨੇ ਸਾਡੇ ਹਿਊਮਨ ਰਾਈਟਸ ਦਾ ਕੋਈ ਵੀ ਫੈਸਲਾ ਨਹੀਂ ਦਿੱਤਾ। ਜਸਵੰਤ ਸਿੰਘ ਖਾਲਰਾ ਦੇ ਕੇਸ ਨਹੀਂ ਉਹਨੇ ਚੱਕੇ, ਸੁਮੇਧ ਸੈਣੀ ਵਰਗੇ ਸਾਡੇ ਉੱਤੇ ਥੋਪਤੇ, ਮਹਾਰਾਜ ਦੀਆਂ ਬੇਅਦਬੀਆਂ ਕਰਾਤੀਆਂ ਹੈਗੀਆਂ। ਇਹੋ ਜਿਹੇ ਸਥਿਤੀ ਦੇ ਵਿੱਚੋਂ ਜਦ ਕਾਂਗਰਸ ਆਈ, ਜਿਹਨੇ ਕਰਵਾਇਆ ਸੀ, ਉਹਨੇ ਵੀ ਕੁਝ ਨਹੀਂ ਕੀਤਾ ਹੈਗਾ। ਤੇ ਹੁਣ ਜਿਹੜਾ ਕੇਜਰੀਵਾਲ ਦੀ ਸਰਕਾਰ ਹੈ, ਉਹ ਸਪਸ਼ਟ ਕਹਿੰਦਾ ਗੁਜਰਾਤ ਦੇ ਚੋਣਾਂ 'ਚ ਕਿ ਮੈਂ ਹਿੰਦੂ ਰਾਸ਼ਟਰ ਖੜਾ ਕਰਨਾ ਹੈ। ਜਿਹੜਾ ਹਿੰਦੂ ਰਾਸ਼ਟਰ ਦਾ ਨੈਰੇਟਿਵ ਹੈ, ਜਿਹੜਾ ਮੈਂ ਤੁਹਾਨੂੰ ਹੁਣ ਸਮਝਾ ਚੁੱਕਿਆ, ਮਨੂ ਸਮ੍ਰਿਤੀ ਤੇ ਕਰਨ ਪਰਵ ਤੇ ਮਹਾਭਾਰਤ ਦੇ ਵਿੱਚ ਇੱਥੇ ਪੰਜਾਬ ਨਾਲ ਨਫ਼ਰਤ ਭਰਿਆ ਹੈਗਾ। ਇਹ ਤਾਂ ਪੰਜਾਬ ਦੇ ਪੈਸੇ ਜਾ ਕੇ ਗੁਜਰਾਤ ਦੇ ਚੋਣਾਂ 'ਚ ਜਾ ਕੇ ਲਾ ਜਾਂਦਾ ਹੈਗਾ। ਇਹਨੂੰ ਇੱਥੇ ਦੀ ਫਿਕਰ ਨਹੀਂ ਹੈ। ਜੇ ਮੈਜੋਰਿਟੇਰੀਅਨ ਰੈਟਰਿਕ ਹੈਗਾ, ਉਹਨਾਂ ਦੀ ਸੋਚ ਹੈ ਕਿ ਉਰੇ ਅਸੀਂ ਜਿਵੇਂ ਸਰਵਰਕਰ RSS ਦਾ ਮੁਖੀ ਗੋਲਵਰਕਰ ਕਹਿੰਦੇ ਸੀ ਕਿ ਹਿੰਦੂਆਂ ਨੂੰ ਇਕੱਠਾ ਕਰਕੇ ਮੁਸਲਮਾਨਾਂ ਦੇ ਸਾਹਮਣੇ ਖੜਾ ਕਰੋ ਤੇ ਉਹਨਾਂ ਦਾ ਵਿਰੋਧ ਕਰੋ, ਤਾਂ ਜਾ ਕੇ ਹਿੰਦੂ ਇਕੱਠੇ ਹੋਣਗੇ। ਅਸੀਂ ਤਾਂ ਹੁਣ ਜੰਗਾਂ ਦੇ ਸ਼ਿਕਾਰ ਬਣੀ ਜਾਣਾ। ਇਹ ਬਾਰਡਰ ਏਰੀਆ ਹੈ, ਇੱਥੇ ਸਾਰੀਆਂ ਜੰਗਾਂ ਹੋਣੀਆਂ, ਇੱਥੇ ਸਾਡਾ ਨੁਕਸਾਨ ਹੋਣਾ ਹੈਗਾ। ਇਹ ਤਾਂ ਉਹੀ ਨੈਰੇਟਿਵ ਚੱਕ ਰਹੇ ਹੈਗੇ ਆ। ਇਹ ਉਸ ਨੈਰੇਟਿਵ ਤੋਂ ਬਾਹਰ ਹੀ ਨਹੀਂ ਹੋ ਸਕਦੇ। ਸੋ ਸਾਨੂੰ ਦਿੱਲੀ ਦੀ ਸੋਚ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਅਮਨ, ਅਸੀਂ ਚਾਹੁੰਦੇ ਹਾਂ ਸ਼ਾਂਤੀ, ਅਸੀਂ ਚਾਹੁੰਦੇ ਹਾਂ ਕਿ ਇੱਥੇ ਵਪਾਰ ਹੋਵੇ, ਇੱਥੇ ਟ੍ਰੇਡ ਰਾਹੀਂ ਪੰਜਾਬ ਉੱਠੇ। ਮਾਝੇ ਦੇ ਬਾਰਡਰ ਬੈਲਟ ਦੇ ਵਿੱਚ ਸਾਡਾ ਜਿਹੜਾ ਇੰਡਸਟਰੀਅਲਾਈਜੇਸ਼ਨ ਗੈਸ ਪਾਈਪਲਾਈਨ ਨਾਲ ਹੋ ਸਕਦਾ, ਫਾਜ਼ਿਲਪੁਰ ਤੇ ਲੱਗਿਆ ਹੋਇਆ, ਫਿਰੋਜ਼ਪੁਰ ਬੈਲਟ 'ਚ ਉੱਥੇ ਫਾਰਮਾਂ ਦੀ ਖੜੀ ਹੋ ਸਕਦੀ ਹੈ, ਅੰਮ੍ਰਿਤਸਰ 'ਚ ਫਾਰਮਾਂ ਦੀ ਖੜੀ ਹੋ ਸਕਦੀ ਹੈ, ਇੱਥੇ ਪਲਾਸਟਿਕਸ ਆ ਸਕਦੇ ਹੈ, ਇੱਥੇ ਸਟੀਲ ਬਟਾਲੇ ਹੋ ਸਕਦਾ ਹੈਗਾ। ਇਹ ਸਾਰੀ ਬੈਲਟ ਨੂੰ ਇੰਡਸਟਰੀਅਲਾਈਜ਼ ਕਰਾ ਦਈਏ, ਵਪਾਰ ਤੋਰ ਲਈਏ। ਉਹਦੇ ਨਾਲ ਕੀ ਹੋਣਾ ਹੈ? ਉਹਦੇ ਨਾਲ ਨੁਕਸਾਨ ਦੋਨਾਂ ਸਟੇਟਾਂ ਦਾ ਹੋਣਾ ਹੈ। ਜੇ ਜੰਗ ਹੁੰਦੀ ਹੈ, ਜਦ ਤੁਹਾਡੀ ਇੰਡਸਟਰੀ ਉਰੇ ਖੜੀ ਹੈ, ਉਹਨਾਂ ਦੀਆਂ ਪਾਈਪਲਾਈਨਾਂ ਉਰੇ ਆ ਰਹੀਆਂ, ਉਹਨਾਂ ਨੂੰ ਪਾਈਪਲਾਈਨਾਂ ਤੋਂ ਰੈਵਨਿਊ ਮਿਲ ਰਿਹਾ, ਉਹਨਾਂ ਦਾ ਸੀਮੈਂਟ ਉਰੇ ਵਿਕ ਰਿਹਾ ਸਸਤਾ। ਸਾਡੇ ਜਿੰਸ ਹੁਣ ਦੇਖੋ, ਯੂਨਾਈਟਿਡ ਸਟੇਟਸ ਤੇ EU ਦੇ ਨਾਲ ਉਹਨਾਂ ਨੇ ਸਮਝੌਤੇ ਕਰ ਲਏ ਆ ਟ੍ਰੇਡ ਦੇ। ਉਹਦੇ ਵਿੱਚ ਸਾਨੂੰ ਕੀ ਦਿਖ ਰਿਹਾ ਹੈਗਾ ਕਿ ਜਿਹੜੀਆਂ ਚੀਜ਼ਾਂ ਭਾਰਤ ਤੋਂ ਬਾਹਰ ਜਾ ਸਕਦੀਆਂ, ਉਹ ਪੰਜਾਬ 'ਚ ਤਾਂ ਪੈਦਾ ਨਹੀਂ ਹੁੰਦੀਆਂ। ਉਹ ਜਿਹੜੀ IT ਇੰਡਸਟਰੀ ਹੈ, ਤੁਹਾਡੇ ਇਲੈਕਟ੍ਰੋਨਿਕਸ ਹੈ, ਤੁਹਾਡੀਆਂ ਗੱਡੀਆਂ, ਆਟੋਮੋਬਾਈਲਸ, ਉਹ ਤਾਂ ਸਾਰਾ ਨੈਸ਼ਨਲ ਕੈਪੀਟਲ ਰੀਜਨ 'ਚ ਹੈ, ਜੈਪੁਰ 'ਚ ਹੈਗਾ, ਬੰਬੇ 'ਚ ਹੈਗਾ, ਚੇਨਈ 'ਚ ਹੈਗਾ, ਬੈਂਗਲੌਰ 'ਚ ਹੈਗਾ। ਇੱਥੇ ਕੀ ਸਾਡਾ ਐਕਸਪੋਰਟ ਹੋਣਾ ਹੈਗਾ? ਸਾਡੇ ਜਿਹੜੀਆਂ ਚੀਜ਼ਾਂ ਐਕਸਪੋਰਟਸ ਹੋ ਸਕਦੀਆਂ, ਉਹ ਯੂਰਪੀਅਨ ਯੂਨੀਅਨ ਤੋਂ ਦੁੱਧ 30-35 ਰੁਪਏ ਨੂੰ ਆਉਣ ਨੂੰ ਤਿਆਰ ਹੈ। ਸਾਡੇ ਤਾਂ ਡੇਅਰੀ ਖਤਮ ਹੋ ਜਾਊਗੀ। ਜੇ ਅਮਰੀਕਾ ਆਪਣੇ ਆਇਲ ਕੇਕ ਭੇਜਦਾ ਹੈਗਾ, ਖਲ ਜਿਹਦੇ ਨਾਲ ਫੀਡ ਬਣਦੀ ਹੈ, ਉਹ ਜਿਹੜਾ ਹੁਣ ਆਲੂ ਤੋਂ ਬਾਅਦ ਸਾਡੀ ਮੱਕੀ ਲੱਗੀ ਹੈ, ਉਹਨੂੰ ਬਰਬਾਦੀ ਕਰ ਦੂਗੀ। ਪਰ ਜੇ ਤੁਸੀਂ ਕਣਕ ਦੀ ਗੱਲ ਕਰਦੇ ਹੋ, ਅੱਜ ਵੀ 100 ਰੁਪਏ ਮਹਿੰਗੀ ਤੁਹਾਡੀ ਉੱਥੇ ਵਿਕ ਰਹੀ ਹੈ ਮਲਹੌਰ ਦੀ ਮੰਡੀ ਤੇ ਇੱਥੋਂ ਤਾਂ ਤਕਰੀਬਨ 30 ਕਿਲੋਮੀਟਰ 20 ਕਿਲੋਮੀਟਰ ਦੂਰ ਹੈ ਜੀ। ਤੇ ਸਾਡੇ ਜੀਰੀ 'ਚ ਬਾਸਮਤੀ 'ਚ ਹਜ਼ਾਰ ਰੁਪਏ ਦਾ ਫਰਕ ਪੈ ਜਾਂਦਾ ਹੈਗਾ।
ਠੀਕ ਹੈ ਨਾ ਜੀ। ਇੱਥੇ ਸਟੋਰੇਜ ਖੜੀ ਕਰ ਸਕਦੇ ਹੈਗੇ ਆ ਕਿਉਂਕਿ ਉੱਥੇ ਸਟੋਰੇਜ ਘੱਟ ਹੈ। ਇੱਥੋਂ ਸਾਡੇ ਟਰੱਕ ਆਪਰੇਟਰ ਜਾ ਸਕਦੇ ਹੈਗੇ ਆ ਅਫਗਾਨਿਸਤਾਨ, ਤੁਰਕਮੈਨਿਸਤਾਨ। ਸਾਡਾ ਲੇਬਰ ਉਰੇ ਰੋਜ਼ਗਾਰ ਭਾਲ ਸਕਦੀ ਹੈਗੀ ਹੈ, ਉਹਨਾਂ ਨੂੰ ਫਾਇਦਾ ਹੋ ਜਾਂਦਾ, ਕੁਲੀਆਂ ਨੂੰ। ਸਾਡੇ ਇੰਡਸਟਰੀ ਦਾ ਫਾਇਦਾ ਹੋ ਜਾਂਦਾ। ਮੇਰੀ ਨਹੀਂ, ਭਾਰਤ ਦੀ GDP 1% ਵੱਧ ਜਾਂਦੀ ਹੈ ਇਹਦੇ ਨਾਲ। 1% ਇਨਕਰੀਜ਼ ਦੇ ਨਾਲ ਕਿੰਨੀ ਗਰੀਬੀ ਹਟ ਸਕਦੀ ਹੈ। ਪਰ ਨਹੀਂ, ਚੋਣ ਆਇਆ ਨਹੀਂ, ਪਾਕਿਸਤਾਨ ਤੇ ਹਮਲੇ ਕੀਤੇ ਨਹੀਂ, ਮਾਹੌਲ ਵਿਗਾੜਿਆ ਨਹੀਂ, ਬਾਰਡਰ ਬੰਦ ਕੀਤਾ ਨਹੀਂ ਤੇ ਇੱਥੇ ਭਰਥੂ ਪਾਤਾ। ਸਾਡੇ ਤਾਂ ਸਾਲੇ ਡੰਗਰ ਵੀ ਪੱਠਿਆਂ ਤੋਂ ਰਹਿ ਜਾਂਦੇ ਆ ਕਿਉਂਕਿ ਬਾਰਡਰਾਂ ਤੋਂ ਭੱਜ ਕੇ ਸਾਨੂੰ ਜਾਣਾ ਪੈਂਦਾ ਹੈ। ਇਹਨਾਂ ਦੀ ਮਤਸ਼ਵੀ ਸੋਚ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ, ਦਿੱਲੀ ਦੀ ਸੋਚ ਨੇ, ਉਹਦੇ ਬਰਖਲਾਫ ਅਸੀਂ ਅਮਨ ਪਸੰਦ ਤਰੀਕੇ ਨਾਲ, ਜਮਹੂਰੀਅਤ ਪਸੰਦ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਆਏ ਆ ਕਿਉਂਕਿ ਦਿੱਲੀ ਇਸ ਆਵਾਜ਼ ਨੂੰ ਉੱਠਣ ਹੀ ਨਹੀਂ ਦਿੰਦੀ। ਤੁਸੀਂ ਇੱਕ ਪਾਸੇ ਹਕੀਕੀ ਮਸਲਿਆਂ ਦਾ ਚਿੰਤਨ ਕਰਦੇ ਹੋ, ਲੋਕਾਂ ਦੇ ਵਿੱਚ ਇਹਨਾਂ ਮਸਲਿਆਂ ਨੂੰ ਉਜਾਗਰ ਕਰਦੇ ਹੋ, ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਤੇ ਇਦਾਂ ਦੇ ਲੀਡਰ ਵੀ ਆ ਜਿਹੜੇ ਕਹਿੰਦੇ ਆਟਾ, ਕਣਕ, ਦਾਲ ਜਾਂ ਹਜ਼ਾਰ ਰੁਪਏ ਦੀ ਗੱਲ ਚੱਲਦੀ ਆ। ਕੀ ਲੱਗਦਾ ਕਿ ਫਿਰ ਲੋਕਾਂ ਦਾ ਜਿਹੜਾ ਝੁਕਾਅ ਹੈ ਉਸ ਪਾਸੇ ਨੂੰ ਕਿਉਂ ਹੋ ਜਾਂਦਾ ਜੀ? ਦੇਖੋ, ਤਰਨਤਾਰਨ ਦੀ ਚੋਣ ਹੋਈ ਸੀ, ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਮਿਲਿਆ, ਮੈਂ ਕਿਹਾ ਭਾਜੀ ਇਹ ਬਹੁਤ ਤੁਸੀਂ ਪੰਜਾਬ ਦੇ ਪੱਖ ਦੀ ਗੱਲ ਕੀਤੀ ਹੈ। ਕਹਿੰਦਾ ਪਰ ਮੈਂ ਇੰਨਾ ਕੀ ਕਹਿ ਸਕਦਾ, ਮੈਂ ਇਹ ਨਹੀਂ ਕਹਿ ਸਕਦਾ ਕਿ ਪਾਕਿਸਤਾਨ ਨਾਲ ਬਾਰਡਰ ਖੋਲ੍ਹੋ। ਮੈਂ ਕਿਹਾ ਜੀ ਫਿਰ ਹੋਰ ਕਿਹਦੇ ਨਾਲ ਬਾਰਡਰ ਖੋਲ੍ਹਣਾ? ਕਹਿੰਦਾ ਨਹੀਂ, ਤੁਹਾਨੂੰ ਪਤਾ ਦੂਜੀ ਪਾਰਟੀ ਫਿਰ ਸਾਡੇ ਤੇ ਹਮਲੇ ਕਰਦੀ ਹੈ ਕਿ ਤੁਸੀਂ ਪਾਕਿਸਤਾਨੀਆਂ ਦੀ ਗੱਲ ਕਰਦੇ ਹੋ। ਮੈਂ ਉਰੇ ਭਰਾ ਸਾਂਝ ਦੀ ਗੱਲ, ਪਾਕਿਸਤਾਨ ਦੀ ਗੱਲ ਕਰਨ ਆਇਆ। ਉਹ ਵੀ ਜੂੰਦੇ ਬੰਦੇ ਹੈ, ਉਹ ਵੀ ਮਨੁੱਖਤਾ ਦੇ ਵਿੱਚ ਹੈ। ਗੁਰੂ ਸਾਹਿਬ ਨੇ ਸਾਨੂੰ ਸਪਸ਼ਟ ਕਿਹਾ, ਮਾਨਸ ਕੀ ਜਾਤ ਸਭੇ ਇੱਕ ਪਛਾਨਬੋ, ਉਹ ਵੀ ਮਨੁੱਖਤਾ 'ਚ ਹੈ। ਉਹਨਾਂ ਦੇ ਫਾਇਦੇ ਦੀ ਗੱਲ ਕਰਨ ਆਏ ਆ, ਉਹਨਾਂ ਦੇ ਪਾਣੀ ਦੀ ਲੁੱਟ ਰੋਕਣ ਤੋਂ ਅਸੀਂ ਆਏ ਹਾਂ। ਜੇ ਪਾਣੀ ਅੱਜ ਪੰਜਾਬ 'ਚ ਬਹਿ ਕੇ ਪਾਕਿਸਤਾਨ ਨੂੰ ਜਾਂਦਾ, ਉਹ ਵੀ ਮਾਨਸ ਕੀ ਜਾਤ ਸਭੇ ਇੱਕ ਪਛਾਨਬੋ। ਇਹ ਨਹੀਂ ਗੱਲ ਹੈ ਕਿ ਅਸੀਂ ਰਾਜਸਥਾਨ ਦੇ ਪੱਖ ਦੀ ਗੱਲ ਕਰਾਂਗੇ ਜਾਂ ਹਰਿਆਣੇ ਦੀ। ਸਾਡੇ ਲਈ ਮਨੁੱਖਤਾ ਇੱਕ ਹੈ, ਠੀਕ ਹੈ ਨਾ ਜੀ। ਅਸੀਂ ਜਿਹੜੇ ਰੂਪ 'ਚ ਇਹ ਸਾਨੂੰ ਬਣਾਉਣਾ ਚਾਹੁੰਦੇ ਆ, ਇਹ ਹੁਣ ਸੁਝਾਅ ਦਿੰਦੇ ਆ ਕਿ ਅਸੀਂ ਹੁਣ ਵੰਦੇ ਮਾਤਰਮ ਦੀ ਗਾਣ ਕਹੀਏ ਤੇ ਇਸ ਦੇਸ਼ ਨੂੰ ਇੱਕ ਮਾਂ ਪੂਜਾ ਦੇ ਰੂਪ 'ਚ ਮੰਨੀਏ। ਪਰ ਗੁਰੂ ਗ੍ਰੰਥ ਸਾਹਿਬ ਸਾਨੂੰ ਆਦੇਸ਼ ਦਿੰਦੇ ਆ ਕਿ ਏਕ ਓਮਕਾਰ ਨੂੰ ਪੂਜਣਾ, ਹੋਰ ਕਿਸੇ ਨੂੰ ਨਹੀਂ ਪੂਜਣਾ, ਠੀਕ ਹੈ ਨਾ ਜੀ। ਇਹ ਸਾਨੂੰ ਜਿਹੜੇ ਰਾਹ ਤੇ ਜਾਣਾ ਚਾਹੁੰਦੇ ਆ, ਉਹ ਉਹੀ ਬਾਹਮਣਵਾਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਮਲੇਸ਼ ਮਾੜਾ ਗੰਦਾ, ਪਰਾਂ ਉਹਦਾ ਕੋਈ ਹੱਕ ਨਹੀਂ। ਕਦੀ ਸਾਨੂੰ ਮਲੇਸ਼ ਬਣਾ ਦਿੰਦੇ ਆ 1984 'ਚ, ਸਾਡੇ ਕਤਲ ਕਰ ਦਿੰਦੇ ਆ, ਉਦੋਂ ਇਕੱਠੇ ਹੋ ਕੇ ਅਸੀਂ ਮਲੇਸ਼ ਬਣ ਗਏ। ਹੁਣ ਪਾਕਿਸਤਾਨੀਆਂ ਤੇ ਇਸਲਾਮ ਨੂੰ ਇਹਨਾਂ ਨੇ ਮਲੇਸ਼ ਬਣਾਇਆ। ਪਰ ਅਸੀਂ ਗੁਰੂ ਕੇ ਹੁਕਮ ਤੇ ਮਾਨਸ ਕੀ ਜਾਤ ਸਭੇ ਇੱਕ ਪਛਾਨਬੋ, ਅਸੀਂ ਆਪਣੇ ਸੋਚ ਅਧੀਨ ਇਹ ਗੱਲ ਕਹਿ ਰਹੇ ਹਾਂ। ਨਾ ਉਹਨਾਂ ਦਾ ਨੁਕਸਾਨ ਹੋਣਾ ਚਾਹੀਦਾ, ਨਾ ਸਾਡਾ ਨੁਕਸਾਨ ਹੋਣਾ ਚਾਹੀਦਾ। ਮਨੁੱਖਤਾ ਦਾ ਫਾਇਦਾ ਹੋਣਾ ਚਾਹੀਦਾ। ਮਨੁੱਖਤਾ ਦਾ ਫਾਇਦਾ ਬਿਲਕੁਲ ਜੰਗ 'ਚ ਨਹੀਂ ਹੈ ਤੇ ਵਪਾਰ ਕਰਕੇ ਹਰੇਕ ਦਾ ਫਾਇਦਾ ਹੈਗਾ। ਉਹ ਦਿੱਲੀ ਵਾਲਿਆਂ ਦਾ ਵੀ, ਪਾਕਿਸਤਾਨ ਤੇ ਲਾਹੌਰ ਵਾਲਿਆਂ ਦੇ ਵੀ, ਸਾਡਾ ਵੀ, ਤੇ ਅਸੀਂ ਉਹ ਗੱਲ ਕਰਨੀ ਹੈ। ਸਰਹੱਦ ਖੋਲ੍ਹਣ ਨੂੰ ਲੈ ਕੇ ਕਿਤੇ ਨਾ ਕਿਤੇ ਵੀ ਤੰਜ ਕੱਸੇ ਜਾਂਦੇ ਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਪੰਜਾਬ ਨੂੰ ਜਾਂ ਇੰਡੀਆ ਨੂੰ ਨਸ਼ਾ ਆਉਂਦਾ ਹੈ। ਇਸ ਚੀਜ਼ ਦੇ ਨਾਲ ਸਹਿਮਤ ਹੋ ਜੀ ਤੁਸੀਂ? ਜੇ ਸਰਕਾਰ ਬਿਆਨ ਕਰਦੇ ਕਿ ਅੱਜ ਨਹੀਂ ਆਉਂਦਾ ਤਾਂ BSF ਨੂੰ ਵੱਧ ਅਧਿਕਾਰ ਕਿਉਂ ਦਿੱਤੇ ਹੈ? ਡਰੋਨ ਅੱਜ ਹਥਿਆਰ ਤੇ ਨਸ਼ੇ ਨਾਲ ਉਰੇ ਲੱਦੇ ਜਾਂਦੇ, ਉਹਨਾਂ ਨੂੰ ਕਿਉਂ ਨਹੀਂ ਰੋਕ ਸਕਦੇ? ਇਹ ਜੇ ਆਪਾਂ ਚੰਗੇ ਕੰਮ ਕਰਨ ਲੱਗ ਪਈਏ, ਠੀਕ ਹੈ ਨਾ ਜੀ, ਤੇ ਇੱਥੇ ਰੋਜ਼ਗਾਰ ਪੈਦਾ ਹੋ ਜੇ, ਉਰੇ ਫੈਕਟਰੀਆਂ ਲੱਗ ਜਾਣ, ਸਾਡੇ ਨੌਜਵਾਨ ਉਧਰ ਨੂੰ ਭੱਜੇ ਜਾਣ, ਇੱਥੇ ਚੱਕਣ ਵਾਲਾ ਕੌਣ ਹੋਊ? ਅੱਜ ਤਾਂ ਸਾਡੇ ਨੌਜਵਾਨ ਬੇਰੋਜ਼ਗਾਰ ਹੋ ਗਏ। ਸਾਰਾ ਬੈਲਟ ਜਾ ਕੇ ਦੁਬਈ ਜਾ ਕੇ ਕੰਮ ਕਰਕੇ ਕਮਾਈ ਕਰਕੇ ਉਰੇ ਕੋਠੀਆਂ ਬਣਾਉਂਦਾ ਸੀ ਆਪਦੀਆਂ, ਅੱਜ ਤਾਂ ਉਹ ਵੀ ਇਹਨਾਂ ਨੇ ਖਤਮ ਕਰਤਾ ਹੈਗਾ। ਇੱਕ ਪਾਸੇ ਇਜ਼ਰਾਈਲ ਦੀ ਹਮਾਇਤ ਕਰਤੀ, ਦੂਜੇ ਪਾਸੇ ਨਾਸ਼ ਕਰਤਾ ਦੁਨੀਆ ਦਾ। ਕੋਈ ਸੋਚਿਆ ਇਹਨਾਂ ਨੇ ਕਿ ਸਾਡੇ ਤੇਲ ਤੇ ਗੈਸ ਦੇ ਉੱਤੇ ਕੀ ਅਸਰ ਪੈਂਦਾ ਹੈਗਾ? ਜਾ ਕੇ ਉੱਥੇ ਜੰਗ ਦੇ ਹਮਾਇਤੀ ਬਣੇ ਹੋਏ ਆ। ਬੜੀ ਨਿਕੰਮੀ ਸੋਚ ਇਹਨਾਂ ਦੀ ਹੈ, ਮਾਰੂ ਸੋਚ ਹੈ, ਮਤਸ਼ਵੀ ਸੋਚ ਹੈ, ਤੇ ਇਹਨੂੰ ਅਸੀਂ ਉਰੇ ਅੱਜ ਚੈਲੰਜ ਕਰਨ ਆਏ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਆ, ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਅੱਜ ਦੇ ਪ੍ਰਦਰਸ਼ਨ ਦੇ ਬਾਬਤ ਤਮਾਮ ਸਾਰੀ ਜਿਹੜੀ ਗੱਲ ਹੈ ਉਹ ਲੋਕਾਂ ਦੇ ਮੁਖਾਤਬ ਰੱਖੀ ਹੈ। ਭਵਿੱਖ ਦੇ ਵਿੱਚ ਵੀ ਤਮਾਮ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।